ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 5 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ, ਬਿਜ਼ਨਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ ਬਾਬਤ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਤਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਅਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਚੱਲ ਗਏ ਤੇ ਉਸ ਤੋਂ ਪਹਿਲਾਂ ਕੇਜਰੀਵਾਲ ਦੀ ਗੱਲ ਕਰੀਏ। ਕੇਜਰੀਵਾਲ ਨੂੰ ਜਦੋਂ ਖੰਘ ਹੁੰਦੀ ਹੈ ਤਾਂ ਇਲਾਜ ਕਰਾਉਣ ਦੇ ਲਈ ਕਿਤੇ ਜਾਂਦੇ ਆ ਛੁੱਟੀਆਂ ਛੱਟੀਆਂ ਲੈ ਕੇ ਬਕਾਇਦਾ। ਕਦੇ ਤੁਸੀਂ ਨਹੀਂ ਮੁੱਖ ਮੰਤਰੀ ਵਾਲੀ ਫੀਲਿੰਗ ਚੱਕੀ? ਖੰਘ ਰਹੇ ਅੱਜ? ਫੀਲਿੰਗ ਤਾਂ ਨਹੀਂ ਚੱਕੀ, ਪਰ ਤੁਸੀਂ ਛੁੱਟੀ ਦੇ ਦਿਓ, ਆਪਾਂ ਜਾ ਆਵਾਂਗੇ। ਠੀਕ ਹੈ ਜੀ, ਠੀਕ ਹੈ। ਤੋ ਇਹ ਹੈ ਕਿ ਚਲੋ ਸਰਦੀ ਤੇ ਮੌਸਮ ਜਿਹੜੇ ਆ ਉਹ ਦੋਨੇ ਆਪਣਾ ਰੰਗ ਵਿਖਾ ਰਹੇ ਸਰ ਸ਼ਰਮਾ ਜੀ ਸਿਹਤ ਤੇ। ਬਿਲਕੁਲ 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 ਜੀ। ਤੇ ਸਜ਼ਾ ਯਾਫਤਾ ਮੰਤਰੀ ਕਹਿੰਦੇ ਕਿਉਂ ਲਹਿਰਾਵੇਗਾ ਤਿਰੰਗਾ? ਸ਼ਰਮਾ ਜੀ, ਕੀ ਨੇ ਸਵਾਲ ਖੜਾ ਕਰਤਾ? ਪੰਜਾਬ ਸਰਕਾਰ ਨੂੰ ਪੰਜਾਬ ਦੇ ਰਾਜਪਾਲ ਨੇ ਚਿੱਠੀ ਲਿਖੀ ਹੈ ਜੀ। ਪੰਜਾਬ ਦੇ ਰਾਜਪਾਲ ਨੇ ਇੱਕ ਵਾਰ ਫਿਰ ਇਹ ਸਵਾਲ ਖੜਾ ਕੀਤਾ ਸਰਕਾਰ ਨੂੰ ਵੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਵੀ। ਠੀਕ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੋਰਾਂ ਨੇ ਪੁੱਛਿਆ ਕਿ ਜੇਕਰ ਤੁਹਾਡੇ ਇੱਕ ਮੰਤਰੀ ਨੂੰ ਹੇਠਲੀ ਅਦਾਲਤ ਨੇ ਇੱਕ ਸਜ਼ਾ ਸੁਣਾਈ ਹੈ ਜੀ, ਉਸ ਨੂੰ ਤੇ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਔਰ ਉਸ ਤੇ ਕੋਈ ਸਟੇ ਨਹੀਂ ਲੱਗੀ, ਕੋਈ ਰੋਕ ਨਹੀਂ ਲੱਗੀ, ਤੇ ਫਿਰ ਤੁਸੀਂ ਉਸ ਨੂੰ ਮੰਤਰੀ ਅਹੁਦੇ ਤੇ ਕਿਵੇਂ ਰੱਖਿਆ ਹੋਇਆ ਅਜੇ ਤੱਕ? ਉਸ ਨੂੰ ਮੰਤਰੀ ਅਹੁਦੇ ਤੋਂ ਲਾਂਭੇ ਕਿਉਂ ਨਹੀਂ ਕੀਤਾ? ਠੀਕ ਹੈ ਜੀ। ਪ੍ਰਵੀਨ ਜੀ, ਸਵਾਲ ਵੱਡਾ ਇਸ ਲਈ ਵੀ ਬਣਦਾ ਹੈ, ਉਹ ਕਹਿੰਦੇ ਕਿ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਦਾ ਵੀ ਤੁਸੀਂ ਪਾਲਣ ਨਹੀਂ ਕਰਦੇ। ਰਾਜਪਾਲ ਨੇ ਆਪਣੀ ਚਿੱਠੀ 'ਚ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੱਤਾ ਜੀ। ਉਹ ਕਹਿੰਦੇ ਕਿ ਲਿਲੀ ਥਾਮਸ ਕੇਸ ਦੇ ਵਿੱਚ 2013 'ਚ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿਸੇ ਵੀ ਮੰਤਰੀ ਜਾਂ ਵਿਧਾਇਕ ਤੇ ਦੋਸ਼ੀ ਠਹਿਰਾਉਣ ਤੇ ਉਸ ਦੇ ਅਹੁਦੇ ਤੇ ਉਸ ਨੂੰ ਨਹੀਂ ਰੱਖਿਆ ਜਾ ਸਕਦਾ, ਉਹ ਅਹੁਦੇ ਤੇ ਨਹੀਂ ਬਣਿਆ। ਇਹਦਾ ਮਤਲਬ ਕੱਲੀ ਮੰਤਰੀ ਬਣਾ ਨਹੀਂ, ਵਿਧਾਨ ਸਭਾ ਦੀ ਮੈਂਬਰੀ ਤੇ ਵੀ ਸਵਾਲ ਹੈ ਜੀ। ਬਿਲਕੁਲ। ਇਸੇ ਲਈ ਸਪੀਕਰ ਨਾਲ ਰਾਬਤਾ ਕਰ ਰਹੇ ਨਾ ਰਾਜਪਾਲ, ਇਸੇ ਲਈ ਸਪੀਕਰ ਨੂੰ ਸੰਬੋਧਨ ਹੋ ਰਿਹਾ ਨਾ ਕਿ ਸਪੀਕਰ ਨੂੰ ਪੁੱਛਿਆ ਜਾ ਰਿਹਾ ਕਿ ਉਹਦੀ ਵਿਧਾਨ ਸਭਾ ਦੀ ਮੈਂਬਰੀ ਕਿਉਂ ਅਜੇ ਤੱਕ ਖੜੀ ਹੈ। ਉਧਰ ਸਰਕਾਰ ਨੂੰ ਪੁੱਛਿਆ ਜਾ ਰਿਹਾ ਕਿ ਉਹ ਮੰਤਰੀ ਕਿਉਂ ਹੈ। ਤੇ ਇਸ ਦੇ ਵਿਚਾਲੇ ਇੱਕ ਪੰਜਾਬ 'ਚ ਜਿਹੜੀ ਇਹ ਚਿੱਠੀ ਤੋਂ ਬਾਅਦ ਚਰਚਾ ਚੱਲੀ, ਬੇਸ਼ੱਕ ਕਿਹਾ ਜਾਂਦਾ ਕਿ ਜੀ ਰਾਜਪਾਲ ਦੀ ਤਾਂ ਆਦਤ ਬਣ ਗਈ ਹੈ ਨਾ, ਪਰ ਦੂਸਰੇ ਪਾਸੇ ਉਹ ਪੁੱਛੀ ਜਾਂਦੇ ਨੇ ਕਿ ਭਾਈ ਇੱਕ ਪਾਸੇ ਤੁਹਾਡਾ MLA ਹੈ ਜੀ ਜਿਹੜਾ ਮੰਤਰੀ ਹੈ ਤੇ ਉਸ ਨੂੰ ਇੱਕ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ, ਚਾਹੇ ਉਹ ਪਰਿਵਾਰਕ ਮਸਲਾ ਚਾਹੇ ਉਹ ਪੁਰਾਣਾ ਮਸਲਾ ਹੈ। ਇੱਕ ਹੋਰ MLA ਹੈ ਪਰ ਉਹ ਤੁਹਾਡੀ ਪਾਰਟੀ ਦਾ ਨਹੀਂ ਹੈ, ਉਸ ਨਾਲ ਉਹ ਵਰਤਾਰਾ ਹੋ ਰਿਹਾ ਜੋ ਕਿਸੇ ਸਮੇਂ ਅਸੀਂ 84-90 ਦੇ ਦੌਰ 'ਚ ਦੇਖਦੇ ਸੀ ਕਿ ਕੋਈ ਖਾੜਕੂ ਫੜਿਆ ਗਿਆ ਜੀ, ਉਹ ਅੰਦਰ ਹੈ ਜੀ, ਉਸ ਨੂੰ ਜ਼ਮਾਨਤ ਮਿਲੀ ਜੀ, ਉਹ ਜ਼ਮਾਨਤ ਤੇ ਅਜੇ ਜੇਲ੍ਹ ਤੋਂ ਬਾਹਰ ਆਉਂਦਾ ਸੀਗਾ ਜੀ ਕਿ ਬਾਹਰ ਦੂਏ ਥਾਣੇ ਦੀ ਪੁਲਿਸ ਖੜੀ ਹੈ ਜੀ, ਚੱਕ ਕੇ ਲੈ ਜਾਓ ਜੀ, ਪਰਚਾ ਤਾਂ ਹੋਰ ਪੈ ਗਿਆ। ਸੋ ਉਹ ਸੁਖਪਾਲ ਖਹਿਰੇ ਵਾਲੇ ਮਾਮਲੇ 'ਚ ਕਿ ਉਹ ਇੱਕ ਹਲਕੇ ਦਾ ਨੁਮਾਇੰਦਾ ਹੈ ਜੀ ਜੀ ਬਿਲਕੁਲ, ਜਿਸ ਨੂੰ ਅਜੇ ਕਿਸੇ ਅਦਾਲਤ ਨੇ ਸਜ਼ਾ ਨਹੀਂ ਸੁਣਾਈ। ਬਿਲਕੁਲ ਸਹੀ ਹੈ, ਬਿਲਕੁਲ। ਉਸ ਨਾਲ ਜਿਹੜਾ ਧੱਕਾ ਹੈ, ਕਹਿੰਦੇ ਜੀ ਉਹ ਕਮਾਲ ਹੈ ਕਿ ਜੇ ਇੱਕ MLA ਨਾਲ ਤੁਸੀਂ ਇੰਨਾ ਧੱਕਾ ਕਰ ਸਕਦੇ ਹੋ ਤੇ ਫਿਰ ਆਮ ਲੋਕਾਂ ਨਾਲ ਕੀ ਹੁੰਦਾ ਹੋਊਗਾ। ਇੱਕ ਪਾਸੇ ਉਹ ਸਵਾਲ, ਦੂਸਰੇ ਪਾਸੇ ਇਸ ਮਸਲੇ ਤੇ ਜੀ ਜੀ ਕਹਿੰਦੇ ਤੁਹਾਡੀ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਸਾਡੇ ਮੰਤਰੀ ਬਾਰੇ ਸਾਨੂੰ ਪਤਾ ਲੱਗਿਆ ਵਿਜੇ ਸਿੰਗਲੇ ਬਾਰੇ। ਠੀਕ ਹੈ। ਉਹ ਅਦਾਲਤ 'ਚ ਵੀ ਨਹੀਂ ਗਿਆ ਸੀ ਮਾਮਲਾ, ਕਹਿੰਦੇ ਲਓ ਜੀ ਅਸੀਂ ਕੱਢ ਕੇ ਪਰੇ ਮਾਰਿਆ। ਹਾਂਜੀ ਹਾਂਜੀ, ਕਲੇਮ ਤਾਂ ਇਹੀ ਸੀ। ਅਦਾਲਤ ਨੇ ਕਹਿੰਦੇ ਦੋਸ਼ੀ ਕਰਾਰ ਦਿੱਤਾ। ਪਰ ਨਾਲ ਹੀ ਪੰਜਾਬ ਦੇ ਲੋਕ ਆਪ ਹੀ ਜਵਾਬ ਦੇ ਲੈਂਦੇ ਇਸ ਚਿੱਠੀ ਦਾ ਪ੍ਰਵੀਨ ਜੀ।
ਜੀ ਜੀ। ਉਹ ਕਹਿੰਦੇ ਕੁਛ ਨਹੀਂ ਹੁੰਦਾ, ਜਿਨ੍ਹਾਂ ਨੂੰ ਕਟਾਰੂ ਚੱਕ ਮਨਜ਼ੂਰ ਆ ਉਹਨਾਂ ਲਈ ਅਮਨ ਅਰੋੜੇ ਦਾ ਕੀ ਮਸਲਾ। ਜੀ। ਸੋ ਅਮਨ ਅਰੋੜਾ ਆਪਣੀ ਸਿਆਸੀ ਸਮਝ ਕਰਕੇ, ਆਪਣੀ ਕਾਬਲੀਅਤ ਕਰਕੇ ਇਸ ਕੈਬਨਿਟ 'ਚ ਹੈ, ਪਰ ਪਰਿਵਾਰਕ ਵਿਵਾਦ ਦੇ ਵਿੱਚ ਹੇਠਲੀ ਅਦਾਲਤ ਵੱਲੋਂ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਸ ਦੋਸ਼ੀ ਕਰਾਉਣ ਦੇ ਹੋਣ ਦੇ ਮਾਮਲੇ 'ਚ ਉਸ ਨੂੰ 2 ਸਾਲ ਦੀ ਸਜ਼ਾ ਮਿਲੀ ਹੈ, ਜਿਹਦੇ ਪਰ ਫਿਲਹਾਲ ਕਿਤੇ ਵੀ ਸਟੇ ਨਹੀਂ ਲੱਗੀ, ਕਿਤੇ ਵੀ ਰੋਕ ਨਹੀਂ ਲੱਗੀ। ਰਾਜਪਾਲ ਨੇ ਹੀ ਸਵਾਲ ਖੜਾ ਕੀਤਾ ਕਿ ਜਦੋਂ ਉਸ ਦੀ ਸਜ਼ਾ ਤੇ ਵੀ ਰੋਕ ਨਹੀਂ, ਤੁਸੀਂ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਕਿਉਂ ਨਹੀਂ ਕਰ ਰਹੇ। ਸੋ ਇਸ ਲਈ ਰਾਜਪਾਲ ਦੀ ਇਹ ਚਿੱਠੀ ਦਾ ਕੀ ਸਰਕਾਰ ਤੇ ਅਸਰ ਹੋਏਗਾ, ਕੀ ਉਹ ਅਮਨ ਅਰੋੜਾ ਨੂੰ ਮੰਤਰੀ ਅਹੁਦੇ ਤੋਂ ਹਟਾਉਣਗੇ, ਕੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਅਸਰ ਹੋਏਗਾ, ਕੀ ਮੈਂਬਰੀ ਰੱਦ ਹੋ ਜਾਏਗੀ ਅਮਨ ਅਰੋੜਾ ਦੀ, ਜਾਂ ਇਹ ਚਿੱਠੀ ਵੀ ਪਹਿਲੀਆਂ ਚਿੱਠੀਆਂ ਕਟਾਰੂ ਚੱਕ ਸਮੇਂ ਵੀ ਲਿਖੀ ਦੀ ਚਿੱਠੀ ਤਾਂ ਜੀ ਜੀ ਲਿਖੀ ਸੀ, ਬਿਲਕੁਲ ਸਹੀ ਹੈ ਨਾ। ਠੀਕ ਆ, ਸਰਾਰੀ ਵਾਲਾ ਮੁੱਦਾ ਵੀ ਉੱਠਿਆ ਸੀ, ਕਿੰਨੀ ਦੇਰ ਬਾਅਦ ਅਸਰ ਹੋਇਆ ਉਹਦੇ ਪਰ। ਸੋ ਇਸ ਲਈ ਇਹ ਹੁਣ ਅਸਰ ਹੋਏਗਾ ਜਾਂ ਨਹੀਂ ਹੋਏਗਾ ਆਉਣ ਵਾਲਾ ਵਕਤ ਦੱਸੇਗਾ। ਫਿਲਹਾਲ ਚਿੱਠੀ ਲਿਖ ਦਿੱਤੀ ਗਈ ਹੈ ਰਾਜਪਾਲ ਜੀ ਵੱਲੋਂ ਤੇ ਅਮਨ ਅਰੋੜੇ ਇੱਕ ਵਾਰ ਫਿਰ ਜਿਹੜਾ ਠੰਡੇ ਵਾਸਤੇ ਚਲੇ ਗਿਆ ਸੀ ਮਾਮਲਾ, ਉਹ ਦੁਬਾਰਾ ਚਰਚਾ ਦੇ ਵਿੱਚ ਆ ਗਿਆ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਸ਼ਰਮਾ ਜੀ, ਕਿ ਜਦੋਂ ਮੰਤਰੀ ਨੂੰ ਸਜ਼ਾ ਹੁੰਦੀ ਹੈ ਉਦੋਂ ਉਸ ਤੋਂ ਬਾਅਦ ਇਹ ਤੇ ਚਰਚਾ ਹੀ ਨਹੀਂ ਹੁੰਦੀ ਮੈਂਬਰੀ ਤੇ ਨਾ ਜਾਂ ਹੋਰ ਮੰਤਰੀ ਅਹੁਦੇ ਤੇ। ਪਰ ਰਾਜਪਾਲ ਦੇਖੋ ਤੁਸੀਂ ਕਿੰਨੀ ਬਰੀਕੀ ਨਾਲ ਨਜ਼ਰ ਰੱਖਦੇ ਆ ਸਾਰੇ ਕਾਸੇ ਤੇ। ਬਿਲਕੁਲ, ਉਹ ਨਹੀਂ ਬੰਦੇ ਰੱਖਿਆ ਅਗਲੇ ਨੇ ਦਿੱਲੀ ਤੱਕ, ਪੈਸੇ ਕੰਮ ਤੇ ਲਾਈ ਹੈ। ਦੇਖੋ ਜਿਵੇਂ ਤੁਸੀਂ ਕੰਪਨੀਆਂ ਦਾ ਜ਼ਿਕਰ ਕਰਦੇ ਹੁੰਦੇ ਆ, ਜੇ ਉਹ ਇੱਥੋਂ ਨਜ਼ਰ ਰੱਖ ਰਹੇ ਆ ਕਿ ਇੱਥੋਂ ਬਣ ਸਕਦੇ ਆ 4-6 ਲੜੋ, ਉੱਥੋਂ ਬਣ ਸਕਦੇ ਆ, ਤੇ ਇੱਥੋਂ ਵਾਲੇ ਨਜ਼ਰ ਰਖਾ ਵੀ ਸਕਦੇ ਆ ਫਿਰ ਉੱਥੇ। ਬਿਲਕੁਲ ਜੀ ਜੀ। ਸੋ ਪੰਜਾਬ ਦੇ ਸਕੂਲਾਂ ਬਾਰੇ ਖਬਰ ਆ ਰਹੀ ਹੈ ਸ਼ਰਮਾ ਜੀ, ਕਹਿੰਦੇ ਕਿ ਹੁਣ ਹਾਈਟੈਕ ਕੈਮਰਿਆਂ ਦੀ ਨਜ਼ਰ 'ਚ ਰਹਿਣਗੇ ਸਕੂਲ। ਪ੍ਰਵੀਨ ਜੀ, ਪੰਜਾਬ 'ਚ ਇਸ ਮੌਕੇ ਜੇਕਰ ਸਾਰਿਆਂ ਤੇ ਕੋਈ ਵੱਧ ਨਜ਼ਰ ਰੱਖ ਰਿਹਾ ਹਾਂਜੀ ਤਾਂ ਉਹ ਵਿਜੀਲੈਂਸ ਰੱਖ ਰਿਹਾ। ਠੀਕ ਹੈ ਜੀ। ਤੇ ਵਿਜੀਲੈਂਸ ਉੱਤੇ ਨਜ਼ਰ ਰੱਖਣ ਲਈ ਕਹਿੰਦੇ ਵਿਜੀਲੈਂਸ ਥਾਣਿਆਂ 'ਚ ਵੀ ਕੈਮਰੇ ਲੱਗ ਰਹੇ ਆ। ਅੱਛਾ। ਤੇ ਇੱਧਰ ਜੇਕਰ ਸਰਕਾਰ ਨੂੰ ਕੋਈ ਸਭ ਤੋਂ ਵੱਧ ਤੰਗ ਕਰਦਾ, ਕਹਿੰਦੇ ਮਾਸਟਰ ਤੰਗ ਕਰਦੇ ਆ, ਚਾਹੇ ਉਹ ਲੱਗ ਗਏ ਹੋਣ ਚਾਹੇ ਲੱਗਣ ਵਾਲੇ ਹੋਣ। ਇਸ ਲਈ ਕਹਿੰਦੇ ਮਾਸਟਰਾਂ ਤੇ ਨਜ਼ਰ ਰੱਖਣ ਲਈ ਵੀ ਕੈਮਰੇ ਲਾਉਣੇ ਆ। ਸੋ ਪੰਜਾਬ ਦੇ ਸਾਰੇ ਵਿਜੀਲੈਂਸ ਥਾਣਿਆਂ 'ਚ ਜੀ, ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ, ਚਾਹੇ ਉਹ ਪ੍ਰਾਇਮਰੀ ਸਕੂਲ ਨੇ, ਚਾਹੇ ਉਹ ਮਿਡਲ ਨੇ, ਚਾਹੇ ਉਹ ਹਾਈ ਤੇ ਸੀਨੀਅਰ ਸੈਕੰਡਰੀ, ਜਿੰਨੇ ਵੀ ਪੰਜਾਬ ਦੇ ਸਕੂਲ ਨੇ, 23 ਜ਼ਿਲ੍ਹਿਆਂ 'ਚ 18,897 ਸਕੂਲਾਂ 'ਚ ਕਹਿੰਦੇ 20,000 ਤੋਂ ਵੱਧ ਕੈਮਰੇ ਲੱਗਣੇ ਆ ਜੀ। ਇਹਦਾ ਮਤਲਬ 18,897 ਕੈਮਰੇ ਤਾਂ ਸਿੱਧਾ ਹੀ ਨੇ। ਤੋ ਜਿਹੜੇ ਮਤਲਬ ਜੇ ਆਪਾਂ ਕਹੀਏ 1,000-1,200 ਕੈਮਰੇ ਵੱਧ ਲੱਗਣੇ ਆ, ਹਾਂਜੀ, ਇਹਦਾ ਮਤਲਬ ਉਹ ਕੈਮਰੇ ਕਿਤੇ ਨਾ ਕਿਤੇ ਕੁਝ ਸਕੂਲ ਹੋ ਸਕਦਾ ਕਿ 2 ਗੇਟ ਹੋਣ, ਵੱਡੇ ਹੋਣ, ਜਾਂ ਕੁਝ ਇਸ ਪਹਿਲੂ ਦੇ ਹੋਣ, ਇਸ ਲਈ ਉੱਥੇ 2 ਕੈਮਰੇ ਲੱਗਣ। ਜ਼ਿਆਦਾਤਰ ਇਹ ਕੈਮਰਿਆਂ ਦਾ ਮਸਲਾ ਇਹੀ ਹੈ ਕਿ ਮੁੱਖ ਗੇਟ ਤੇ ਸਕੂਲ ਦੇ ਬਾਹਰੋਂ ਜਿਹੜੇ ਸ਼ਰਾਰਤੀ ਅਨਸਰ ਬਾਹਰ ਖੜਦੇ ਰਹਿੰਦੇ ਨੇ, ਉੱਥੇ ਗੇਟ ਤੇ ਆ ਜਾਂਦੇ ਨੇ, ਜਾਂ ਕੌਣ ਆਇਆ ਸਕੂਲ 'ਚ, ਕੌਣ ਗਿਆ, ਮਾਸਟਰ ਕਿੰਨੇ ਵਜੇ ਆਏ ਸੀ, ਕਿੰਨੇ ਵਜੇ ਨਹੀਂ, ਅੰਗੂਠਾ ਰਜਿਸਟਰ ਆਪਸ 'ਚ ਕੈਮਰੇ ਨਾਲ ਮੇਲ ਖਾਂਦਾ ਕਿ ਨਹੀਂ, ਇਹ ਸਾਰੇ ਪਹਿਲੂ ਵੀ। ਸੋ ਇਹਨਾਂ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦੇ ਹੋਏ 18,897 ਸਰਕਾਰੀ ਸਕੂਲਾਂ 'ਚ ਜਿਹੜੇ ਹਰ ਪੱਧਰ ਦੇ ਨੇ, ਸਾਡੇ ਪ੍ਰਾਇਮਰੀ, ਮਿਡਲ ਤੇ ਹਾਈ, ਸੀਨੀਅਰ ਸੈਕੰਡਰੀ, ਉਹਨਾਂ ਸਾਰਿਆਂ 'ਚ 20,000 ਦੇ ਕਰੀਬ ਕੈਮਰੇ ਲੱਗਣੇ ਜੀ ਕਹਿੰਦੇ। ਇਹਦੇ ਲਈ ਬਕਾਇਦਾ ਤੌਰ ਤੇ ਸਰਕਾਰ ਨੇ ਫੰਡ ਜਾਰੀ ਕਰਤਾ ਔਰ ਸਮਾਂ ਹੱਦ ਤੈਅ ਕਰਤੀ ਹੈ ਪ੍ਰਵੀਨ। ਠੀਕ ਹੈ ਜੀ। ਔਰ ਇਹ ਫੰਡ ਮੈਂ ਦੱਸ ਦਿਆਂ ਕਿ ਕੇਂਦਰੀ ਇੱਕ ਫੰਡ ਦੇ ਹਵਾਲੇ ਨਾਲ 29 ਫਰਵਰੀ ਤੱਕ ਜੀ ਇਹ ਕੈਮਰੇ ਲੱਗਣ ਦਾ ਕੰਮ ਮੁਕੰਮਲ ਹੋਣ ਦੀ ਹਦਾਇਤ ਜਾਰੀ ਹੋਈ। 29 ਫਰਵਰੀ 2024 ਤੱਕ। ਸੋ ਇਸ ਲਈ ਅੱਜ ਜਨਵਰੀ ਮਹੀਨਾ ਤੇ ਫਰਵਰੀ ਮਹੀਨਾ 2 ਮਹੀਨੇ ਸਰਕਾਰ ਕੋਲ ਹੈਗੇ ਨੇ, ਉਹਨਾਂ ਚੋਂ ਵੀ ਇੱਕ ਹਫ਼ਤਾ ਲਗਭਗ ਲੰਘ ਗਿਆ। ਸੋ ਇਸ ਲਈ ਇਹਦੇ ਵਿੱਚ ਇਹਨਾਂ ਨੇ 20,000 ਕੈਮਰੇ ਲਾਉਣੇ ਆ ਜੀ। ਹਾਂ, ਹੁਣ ਜੇਕਰ ਆਪਾਂ ਗੱਲ ਕਰੀਏ ਤਾਂ ਕਹਿੰਦੇ ਜੀ ਇਹ ਫਰਕ ਇਹ ਹੈ ਕਿ ਇਹ ਕੈਮਰੇ ਹਾਈਟੈਕ ਹੋਣਗੇ। ਪ੍ਰਵੀਨ ਜੀ, ਕੁਝ ਸਕੂਲਾਂ 'ਚ, ਪੰਜਾਬ ਦੇ ਸ਼ਹਿਰੀ ਖੇਤਰ ਦੇ ਕੁਝ ਸਕੂਲਾਂ 'ਚ ਪਹਿਲਾਂ ਤੋਂ ਕੈਮਰੇ ਲੱਗੇ ਨੇ, ਕੁਝ ਵੱਡੇ ਸਕੂਲਾਂ 'ਚ ਪਹਿਲਾਂ ਤੋਂ ਕੈਮਰੇ ਲੱਗੇ ਨੇ। ਹਾਂਜੀ ਹਾਂਜੀ। ਪਰ ਕੀ ਉਹਨਾਂ ਦੀ ਕੁਆਲਿਟੀ ਤੇ ਜਿਹੜਾ ਹੁਣ ਹੁਕਮ ਹੋਇਆ ਉਹਨਾਂ 'ਚ ਫਰਕ ਹੋਏਗਾ? ਇਸ ਮੌਕੇ ਕਹਿੰਦੇ ਜੀ 15,327 ਐਲੀਮੈਂਟਰੀ ਹੈ ਨਾ, ਤੇ 3,570 ਸੈਕੰਡਰੀ ਤੇ 300 ਇਹਨਾਂ ਸਕੂਲਾਂ 'ਚ 377 ਕਰੋੜ 377 ਲੱਖ ਰੁਪਏ ਨਾਲ ਕੈਮਰੇ ਲੱਗਣੇ। 377 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜੀ ਕਹਿੰਦੇ ਉਹ ਜਾਰੀ ਹੋਈ ਹੈ ਤੇ 4 ਮਹੀਨਿਆਂ ਦਾ ਇੱਕ ਸਰਵੇ ਹੋਇਆ। ਉਸ ਸਰਵੇ ਤੋਂ ਬਾਅਦ ਇਹ ਸਿੱਖਿਆ ਵਿਭਾਗ ਦੇ ਹਵਾਲੇ ਨਾਲ ਇਹ ਹਦਾਇਤ ਜਾਰੀ ਹੋਈ ਹੈ ਕਿ ਭਾਈ ਇਹ ਕੈਮਰੇ ਲੱਗਣੇ ਚਾਹੀਦੇ ਨੇ, ਉਹਦੇ ਹਾਈਟੈਕ ਹੋਣੇ ਚਾਹੀਦੇ ਨੇ। ਹਾਂ, ਇਹਦੇ ਵਿੱਚ ਖਾਸ ਗੱਲ ਇਹ ਹੋਊਗੀ ਕਿ ਸਕੂਲਾਂ ਨੂੰ ਬਕਾਇਦਾ ਜਿਹੜੀ ਹਦਾਇਤ ਕੀਤੀ ਗਈ ਹੈ ਕਿ ਸਕੂਲ ਮੁਖੀ ਤੇ ਉਹਦੀ ਅਗਵਾਈ 'ਚ, ਉਹਦੀ ਦੇਖ ਰੇਖ 'ਚ ਸਕੂਲ ਮੈਨੇਜਮੈਂਟ ਇਹ ਕੈਮਰੇ ਖਰੀਦੂਗੀ।
ਤੇ ਉਹ ਤੋਂ ਬਾਅਦ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਤੇ ਸਕੂਲ ਮੁਖੀ, ਇਹਨਾਂ ਦੇ ਜੁਆਇੰਟ ਦਸਤਖਤ ਚਾਹੀਦੇ ਨੇ ਉਹ ਸਾਰੀ ਖਰੀਦ ਤੇ ਹੈ। ਤੇ ਉਹ ਤੋਂ ਬਾਅਦ ਉਹਦਾ ਸਾਰਾ ਕੁਝ ਰਜਿਸਟਰਡ ਦੇ ਵਿੱਚ, ਰਜਿਸਟਰ ਤੇ ਵੀ ਤੇ ਇਹਨਾਂ ਦੇ ਐਪ ਤੇ ਵੀ ਉਹ ਅਪਡੇਟ ਵੀ ਦੇਣਾ ਹੋਊਗਾ ਕਿ ਫੰਡ ਦਾ ਖਰਚ, ਕਿਉਂਕਿ ਇਹ ਫੰਡ 29 ਫਰਵਰੀ ਤੱਕ ਨਿਬੇੜਨਾ। ਠੀਕ ਹੈ, ਇਹ ਵੀ ਜ਼ਰੂਰੀ ਹੈ। ਸੋ ਇਸ ਲਈ ਜਿਨ੍ਹਾਂ ਸਕੂਲਾਂ 'ਚ ਕੈਮਰੇ ਲੱਗੇ ਨੇ ਉਹਨਾਂ ਨੂੰ ਵੀ ਉਹ ਜਾਣਕਾਰੀ ਦੇਣੀ ਪੈਣੀ ਹੈ ਕਿ ਅਸੀਂ ਇਹਨਾਂ ਨੂੰ ਹਾਈਟੈਕ ਕਰ ਰਹੇ ਹਾਂ, ਇਸ ਲਈ ਆ ਕੈਮਰੇ ਖਰੀਦਣੇ ਆ, ਉਹਦੀ ਵੱਖਰੀ ਜਾਣਕਾਰੀ ਦੇਣੀ ਪੈਣੀ ਹੈ। ਸੋ ਪੂਰਾ ਦਸਤਾਵੇਜ਼ੀ ਕੰਮ ਕਰਨ ਤੋਂ ਬਾਅਦ ਇਹ ਰੂਪ ਹੋਏਗਾ। ਅਸਲ ਦੇ ਵਿੱਚ ਇਹ ਸਰਕਾਰ ਦੀ ਆਪਣੇ ਪੱਧਰ ਤੇ, ਜ਼ਿਲ੍ਹਾ ਪੱਧਰ ਤੇ ਨਜ਼ਰ ਰੱਖਣ ਦਾ ਵੀ ਇੱਕ ਤਰੀਕਾ ਹੈ। ਸੋ ਇਹਦੇ ਨਾਲ ਇੱਕ ਸੁਧਾਰ ਦੀ ਆਸ ਵੀ ਜਾਗਦੀ ਹੈ, ਇੱਕ ਤੀਜੀ ਨਜ਼ਰ। ਸੋ ਪਰ ਜਿੱਥੇ ਇਹ ਜਾਗਦੀ ਆ ਉੱਥੇ ਇਹ ਵੀ ਸਵਾਲ ਹੈ ਕਿ ਹੁਣ ਅਸੀਂ ਸਾਰੇ ਕਿਸੇ ਨਾ ਕਿਸੇ ਦੀ ਨਜ਼ਰ 'ਚ ਚੋਰ ਬਣਦੇ ਜਾ ਰਹੇ ਹਾਂ। ਮਤਲਬ ਵੱਡੀ ਦੁਕਾਨ, ਵੱਡੇ ਮਾਲ, ਵੱਡੇ ਬਾਜ਼ਾਰ, ਕੈਮਰਾ ਲਾ ਕੇ ਜਦੋਂ ਇਹ ਲਿਖਿਆ ਜਾਂਦਾ ਹੈ ਤੁਸੀਂ ਕੈਮਰੇ ਦੀ ਨਜ਼ਰ 'ਚ ਹੋ, ਹਾਂਜੀ ਹਾਂਜੀ ਬਿਲਕੁਲ, ਮਤਲਬ ਉਹਨਾਂ ਨੂੰ ਇਹ ਲੱਗਦਾ ਕਿ ਤੁਸੀਂ ਕੁਝ ਚੱਕ ਸਕਦੇ ਹੋ। ਇਸ ਲਈ ਤੁਹਾਨੂੰ ਦੱਸ ਰਿਹਾ ਕਿ ਭਾਈ ਫੜੇ ਜਾਓਗੇ, ਕੈਮਰਾ ਦੇਖ ਰਿਹਾ। ਸੋ ਇਸ ਲਈ ਕੈਮਰੇ ਲੱਗਣੇ ਜਿੱਥੇ ਤੁਹਾਡੀ ਨਿਜਤਾ ਭੰਗ ਕਰਦੇ ਨੇ, ਉੱਥੇ ਕਿਤੇ ਨਾ ਕਿਤੇ ਇਹ ਵੀ ਪਹਿਲੂ ਆ ਕਿ ਤੁਹਾਨੂੰ ਸਾਰਿਆਂ ਨੂੰ ਸ਼ੱਕੀ ਬਣਾਉਂਦੇ ਨੇ ਕਿ ਤੁਹਾਡੇ ਤੇ ਭਰੋਸਾ ਨਹੀਂ ਹੈ। ਇਹ ਬੇਭਰੋਸਗੀ ਦਾ ਵੀ ਇੱਕ ਪ੍ਰਤੀਕ ਹੈ। ਪਰ ਇਹ ਕੈਮਰਾ ਕਲਚਰ ਹੁਣ ਸਾਡੇ ਘਰਾਂ ਦੇ ਅੰਦਰ ਤੱਕ ਆ ਗਿਆ ਬਿਲਕੁਲ, ਸਾਡੀਆਂ ਰਸੋਈਆਂ, ਡਰਾਇੰਗ ਰੂਮਾਂ ਤੱਕ ਆ ਗਿਆ। ਸੋ ਇਸ ਲਈ ਇਹ ਕਿਸ ਸਥਿਤੀ 'ਚੋਂ ਅਸੀਂ ਲੰਘ ਰਹੇ ਹਾਂ, ਇਸ ਨੂੰ ਵੀ ਸਮਝਣ ਦੀ ਲੋੜ ਹੈ। ਜੀ ਜੀ। ਤੇ ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਪੰਜਾਬ ਦੇ ਕਹਿੰਦੇ ਜਿਹੜੇ ਮਾਸਟਰ ਆ ਉਹ ਬੇਤੁਕੇ ਸਰਕਾਰੀ ਹੁਕਮਾਂ ਤੋਂ ਔਖੇ ਹੋਏ ਪਏ ਆ ਜੀ। ਪ੍ਰਵੀਨ ਜੀ, ਕੀ ਕਰਨ ਆਪਾਂ ਪਿਛਲੇ ਦਿਨੀ ਮਿਡ ਡੇ ਮੀਲ ਦੇ ਚੇਂਜ ਹੋਏ ਉਹਦੇ ਹਿਸਾਬ ਨਾਲ ਗੱਲ ਕੀਤੀ ਸੀ ਕਿ ਜੀ ਕਿ ਮੰਗਲਵਾਰ ਨੂੰ ਹੁਣ ਰਾਜਮਾ ਚੌਲ ਬਣਿਆ ਕਰਨਗੇ, ਦਾਲ ਚੌਲ ਨਹੀਂ ਬਣਨੇ ਜੀ। ਸੋਮਵਾਰ ਨੂੰ ਨਾਲ ਕੇਲਾ ਵੀ ਦੇਣਾ ਪਊਗਾ ਜੀ। ਹਫ਼ਤੇ ਇੱਕ ਦਿਨ ਖੀਰ ਵੀ ਬਣੂਗੀ ਜੀ। 5 ਤੋਂ 7 ਰੁਪਏ ਫੰਡ ਵਧਾਇਆ ਜੀ। ਤੇ ਪਰ ਪੰਗਾ ਪਾਇਆ ਬੁੱਧਵਾਰ ਨੇ। ਅੱਛਾ, ਬੁੱਧਵਾਰ ਨੂੰ ਕਹਿੰਦੇ ਜੀ ਕਿ ਕਾਲੇ ਛੋਲੇ, ਉਹਨਾਂ 'ਚ ਚਿੱਟੇ ਛੋਲੇ, ਆਲੂ ਪਾ ਕੇ ਬਣਾਉਣੇ ਆ ਤੇ ਨਾਲ ਪੂਰੀਆਂ ਦੇਣੀਆਂ ਜੀ। ਕਾਲੇ ਛੋਲੇ ਆਲੂ ਪਾ ਕੇ ਪਹਿਲਾਂ ਵੀ ਬਣਦੇ ਸੀ, ਪਹਿਲਾਂ ਉਹਨਾਂ ਦਾ ਰੋਟੀ ਦਿੰਦੇ ਸੀ, ਤੇ ਹੁਣ ਉਹਨਾਂ 'ਚ ਚਿੱਟੇ ਛੋਲੇ ਵੀ ਪਾਉਣੇ ਆ ਤੇ ਨਾਲ ਪੂਰੀਆਂ ਦੇਣੀਆਂ। ਫਿਰ ਪੂਰੀਆਂ ਵੀ ਗਰਮ ਤੇ ਫੁੱਲੀਆਂ ਹੋਈਆਂ ਦੇਣੀਆਂ। ਠੀਕ ਹੈ ਜੀ। ਆ ਬੁੱਧਵਾਰ ਤੋਂ ਨਿਯਮ ਲਾਗੂ ਹੋਇਆ ਸੀ। ਵੈਸੇ ਤਾਂ ਹੁਣ ਸਕੂਲਾਂ ਨੂੰ ਛੁੱਟੀ ਦੀ ਹਦਾਇਤ ਹੋ ਗਈ ਸਰਦੀ ਦੇ ਕਰਕੇ ਦੁਬਾਰਾ, ਕਿ ਮਿਡ ਡੇ ਮੀਲ ਵੀ ਸਕੂਲ ਹਲੇ ਬੰਦ ਰਹਿਣਗੇ। ਆ ਸਾਰੇ ਸਕੂਲ ਵੀ, ਆਂਗਨਵਾੜੀ ਵੀ ਬੰਦ ਰਹਿਣਗੇ। ਪਰ ਜਿਹੜੇ ਹੁਣ ਸਰਕਾਰੀ ਸਕੂਲ ਨੇ ਜਿਹੜੇ ਚੱਲਦੇ ਨੇ, ਜਿੱਥੇ 5ਵੀਂ ਤੱਕ ਦੇ ਜਵਾਕਾਂ ਨੂੰ ਇਹ ਸਾਰਾ ਕੁਝ ਦੇਣਾ ਹੁੰਦਾ, ਉੱਥੇ ਹੁਣ ਬੁੱਧਵਾਰ ਨੂੰ ਜਦ ਵਾਰੀ ਆਈ ਤਾਂ ਜਿਹੜੀ ਮਿਡ ਡੇ ਮੀਲ ਪਕਾਉਣ ਵਾਲੇ ਹੈਗੇ ਨੇ ਮੁਲਾਜ਼ਮ ਜੀ, ਉਹਨਾਂ ਨੇ ਹੱਥ ਖੜੇ ਕਰਤੇ। ਕਹਿੰਦੇ ਜੀ ਜਾਂ ਤਾਂ ਸਾਤੋਂ ਪੂਰੀਆਂ ਤਲਾ ਲਓ ਜਾਂ ਸਾਤੋਂ ਖਿਲਾ ਲਓ। ਹੁਣ ਪ੍ਰਸ਼ਾਦੇ ਤਾਂ ਪ੍ਰਵੀਨ ਜੀ ਆਪਣੇ ਘਰਾਂ 'ਚ ਆਮ ਹੈ ਕਿ ਆਪਾਂ ਇਕੱਠੇ ਪਕਾ ਕੇ ਹੈ ਨਾ ਰੱਖ ਲੈਂਦੇ ਆ। ਸੋ ਹੁਣ ਇਹ ਕਹਿੰਦੇ ਜੀ ਨਾਲ ਦੀ ਨਾਲ ਦੇਣੀ ਪੈਣੀ ਆ, ਗਰਮ ਵੀ ਦੇਣੀ ਆ ਤੇ ਫੁੱਲੀ ਹੋਈ ਵੀ ਦੇਣੀ ਆ। ਅੱਛਾ। ਤੇ ਫਿਰ ਕਹਿੰਦੇ ਜੀ ਮਾਸਟਰਨੀਆਂ ਵਿਚਾਰੀਆਂ ਨਾਲ ਲੱਗੀਆਂ, ਕੋਈ ਕੋਈ ਉਹਨੂੰ ਤਲਣ ਲੱਗ ਗਈਆਂ, ਕੋਈ ਵੇਲਣ ਲੱਗ ਗਈਆਂ ਤੇ ਕੋਈ ਵੰਡਣ ਲੱਗ ਗਈਆਂ। ਤੇ ਨਿਆਣਿਆਂ ਨੂੰ ਕਹਿੰਦੇ ਪੂਰੀਆਂ ਖਿਲਾ ਕੇ ਔਖਾ ਹੋ ਗਿਆ ਕੰਮ। ਖਿਲਾਉਣ ਤੋਂ ਬਾਅਦ ਕਹਿੰਦੇ ਨਵਾਂ ਪੰਗਾ ਪੈ ਗਿਆ। ਅੱਛਾ। ਮਾਸਟਰਨੀਆਂ ਦੀ ਅੱਧੀ ਛੁੱਟੀ ਤਾਂ ਐਂ ਗਈ, ਉਹਨਾਂ ਦਾ ਆਪਣਾ ਟਿਫਨ ਟੁਫਨ ਤਾਂ ਐਂ ਰਹਿ ਗਿਆ, ਉਹਨਾਂ ਦੀਆਂ ਪੂਰੀਆਂ ਤਾਂ ਫੁੱਲੀਆਂ ਹੋਈਆਂ ਐਂ ਰਹਿ ਗਈਆਂ। ਕਹਿੰਦੇ ਜੀ ਉਹ ਵਿਚਾਰੇ ਨਿਆਣੇ ਮਗਰ ਭੱਜੇ ਰਹਿਣ ਕੇ ਪਾਣੀ ਨਾ ਪੀ ਲਿਓ ਭਾਈ ਉੱਪਰੋਂ ਠੰਡਾ। ਕਿ ਠੰਡਾ ਪਾਣੀ ਪੀ ਲਿਆ ਤੁਹਾਡਾ ਗਲਾ ਖਰਾਬ ਹੋ ਜਾਣਾ, ਜ਼ੁਕਾਮ ਕੁਛ ਹੈ ਨਾ, ਖੰਘ ਹੋ ਜਾਣੀ, ਘਰਦਿਆਂ ਨੇ ਸਾਡੇ ਗਲ ਪੈਣਾ। ਸੋ ਹੁਣ ਪੂਰੀਆਂ ਤੋਂ ਤਾਂ ਹੱਥ ਖੜੇ ਕਰਤੇ ਜੀ ਮਾਸਟਰਾਂ ਨੇ ਜੀ। ਉਹ ਕਹਿੰਦੇ ਜੀ ਇਹ ਗਲਤ ਫੈਸਲਾ। ਉਧਰ ਦੂਸਰੇ ਪਾਸੇ ਯੂਨੀਅਨਾਂ ਕਹਿੰਦੀਆਂ ਜੀ 7 ਰੁਪਏ ਵਧਾ ਕੇ ਕਿਵੇਂ ਖਰਚਾ ਪੂਰਾ ਹੋਊਗਾ, ਚਾਹੇ ਫਰੂਟ ਦੀ ਗੱਲ ਹੋਵੇ ਤੇ ਚਾਹੇ ਵਿੱਚ ਪੂਰੀਆਂ ਸ਼ਾਮਲ ਕਰਨ ਦੀ ਗੱਲ ਹੋਵੇ। ਆਹੀ ਵਰਤਾਰਾ ਨਹੀਂ, ਸਰਕਾਰ ਦਾ ਇੱਕ ਹੋਰ ਹੁਕਮ ਆਇਆ ਹੁਣ। ਠੀਕ ਹੈ। ਸਰਕਾਰ ਕਹਿੰਦੀ ਜੀ ਤੁਸੀਂ ਪ੍ਰਦਰਸ਼ਨੀਆਂ ਲਾਓ, ਸਾਇੰਸ ਮੇਲੇ ਲਾਓ, ਜੀ ਨਿਆਣਿਆਂ ਨੂੰ ਵਿਦਿਅਕ ਟੂਰ ਤੇ ਲੈ ਕੇ ਜਾਓ, ਤੁਸੀਂ ਜੀ ਕੁਇਜ਼ ਮੁਕਾਬਲੇ ਕਰਾਓ। ਪ੍ਰਵੀਨ ਜੀ ਚੰਗਾ ਲੱਗਦਾ ਸੁਣਨ ਨੂੰ, ਇਹ ਕੋਈ ਗਲਤ ਫੈਸਲਾ ਨਹੀਂ ਲੱਗਦਾ ਨਾ ਸੁਣਨ ਨੂੰ ਕਿ ਹਾਂ ਪਹਿਲਾਂ ਵੀ ਸਾਇੰਸ ਮੇਲੇ ਲੱਗਦੇ ਸੀ, ਹਾਂਜੀ ਹਾਂਜੀ, ਪਹਿਲਾਂ ਵੀ ਮੁਕਾਬਲੇ ਹੁੰਦੇ ਸੀ, ਪਹਿਲਾਂ ਵੀ ਆਪਣੇ ਸਮਾਂ ਵੀ ਹੁੰਦੇ ਸੀ। ਪਰ ਕਹਿੰਦੇ ਜੀ ਮੁਕਾਬਲੇ ਕਰਾਉਣ 'ਚ, ਸਾਇੰਸ ਮੇਲੇ ਲਾਉਣ 'ਚ ਨਹੀਂ ਸਾਨੂੰ ਕੋਈ ਅਖਾਈ, ਆਈ ਸਮੇਂ ਦੀ ਆ। ਅੱਛਾ, ਕਿ ਕਿਹੜੇ ਸਮੇਂ ਹੁਕਮ ਦੇ ਰਹੇ ਹੋ ਤੁਸੀਂ? ਜਨਵਰੀ ਮਹੀਨੇ 'ਚ ਹੁਕਮ ਦੇ ਰਹੇ ਹੋ, ਫਰਵਰੀ 'ਚ ਪੱਕੇ ਪੇਪਰ ਨੇ ਨਿਆਣਿਆਂ ਦੇ, ਬੋਰਡ ਦੇ ਪੇਪਰ ਨੇ। ਬਿਲਕੁਲ ਸਹੀ ਹੈ। ਡੇਟ ਸ਼ੀਟ ਆ ਗਈ, ਕਿੱਥੇ ਸੁੱਤੇ ਰਹਿੰਦੇ ਹੋ? ਕਹਿੰਦੇ ਕਾਇਦਾ ਤੌਰ ਤੇ ਪੰਜਾਬ ਸਰਕਾਰ ਨੇ ਜੀ ਹੁਕਮ ਜਾਰੀ ਕੀਤੇ। ਕਹਿੰਦੇ ਜੀ ਸਕੂਲਾਂ ਨੂੰ ਚਿੱਠੀ ਚੱਲ ਗਈ ਕਿ ਸਟੱਡੀ ਟੂਰ,
ਸਾਇੰਸ ਪ੍ਰਦਰਸ਼ਨੀਆਂ ਤੇ ਕੁਇਜ਼ ਮੁਕਾਬਲੇ ਕਰਾਓ। ਹੁਣ ਸਮਾਂ ਦੇਖੋ ਤੁਸੀਂ ਕਿਵੇਂ ਹੈ। ਕਹਿੰਦੇ ਜੀ 5 ਜਨਵਰੀ ਤੋਂ ਲੈ ਕੇ 11 ਜਨਵਰੀ ਤੱਕ ਸਕੂਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਮੁਕਾਬਲੇ ਕਰਾਓ ਤੇ 12 ਜਨਵਰੀ ਸੂਬਾ ਪੱਧਰ ਤੇ ਸਾਇੰਸ ਪ੍ਰਦਰਸ਼ਨੀ ਲਗਾਓ। ਫਿਰ ਠੀਕ ਹੈ। ਅੱਛਾ 5 ਜਨਵਰੀ ਤੋਂ 11 ਜਨਵਰੀ ਤੱਕ ਸਕੂਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਪ੍ਰਦਰਸ਼ਨੀਆਂ ਲੱਗਣ ਸਾਇੰਸ ਦੀਆਂ ਤੇ 12 ਜਨਵਰੀ ਨੂੰ ਸੂਬਾ ਪੱਧਰ ਦਾ। ਤੇ ਪੇਪਰ ਕਦੋਂ ਹੈ? ਗਾਂ ਫਰਵਰੀ ਚ ਪੇਪਰ ਨੇ ਜੀ। ਓ ਅੱਛਾ, ਅਜੇ ਗਾਂ ਜੋ 16 ਜਨਵਰੀ ਤੋਂ 18 ਜਨਵਰੀ ਤੱਕ ਕਹਿੰਦੇ ਜੀ ਸਕੂਲ ਜ਼ਿਲ੍ਹਾ ਪੱਧਰ ਦੇ ਉੱਤੇ ਉਹ ਮੁਕਾਬਲੇ ਕਰਾਓ ਜੀ, ਕਿਊਜ਼ ਮੁਕਾਬਲੇ, ਤੇ 19 ਜਨਵਰੀ ਨੂੰ ਸੂਬਾ ਮੁਕਾਬਲੇ ਕਰਾਓ ਜੀ। ਹੁਣ 16 ਤੋਂ 18 ਜਨਵਰੀ ਜੀ ਤੇ ਇੱਧਰ 11 ਜਨਵਰੀ ਤੋਂ 12 ਜਨਵਰੀ 9 ਤੋਂ 12 ਜਨਵਰੀ ਆਹ ਦਿਨ ਪਹਿਲੇ ਲੰਘੇ। ਹਾਂਜੀ ਮੁਕਾਬਲੇ ਆ ਗਏ 16 ਤੋਂ 19 ਤੱਕ। ਠੀਕ ਹੈ ਜੀ। ਇਹਨਾਂ ਦੇ ਵਿਚਾਲੇ ਕਹਿੰਦੇ ਜੀ 9 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ ਸਿੱਖਿਆ ਟੂਰ ਤੇ ਲੈ ਕੇ ਜਾਓ ਜੀ 10ਵੀਂ 11ਵੀਂ ਵਾਲੇ ਜਵਾਕਾਂ ਨੂੰ। ਓ ਅੱਛਾ। ਹੁਣ ਆ ਵੀ ਵਿੱਚ ਹੀ ਆਉਂਦੀ ਹੈ 9 ਤੋਂ 12 ਜਨਵਰੀ ਤਰੀਕਾਂ ਵੀ ਉੱਪਰ ਵਾਲੇ ਮੁਕਾਬਲਿਆਂ ਦੇ ਵਿੱਚ ਆ ਗਈਆਂ। ਵਿੱਚੇ ਸਾਇੰਸ ਮੇਲੇ ਆ ਗਏ, ਵਿੱਚੇ ਸਾਇੰਸ ਮੇਲਾ ਕਰਾਓ, ਵਿੱਚੇ ਕਿਊਜ਼ ਕਰਾਓ, ਵਿੱਚੇ ਕਹਿੰਦੇ ਜੀ ਵਿਦਿਅਕ ਟੂਰ ਕਰਾਓ। ਅਸੀਂ ਆਪਣਾ ਰਿਕਾਰਡ ਬਣਾ ਕੇ ਜੀ ਭੇਜਣਾ ਤਾਂ ਕਿ ਫਿਰ ਸਾਡਾ ਸੂਬਾ ਪਹਿਲੇ ਨੰਬਰ ਤੇ ਆ ਜਾਵੇ ਜੀ। ਉਹ ਫਾਰਮ ਪੂਰਾ ਭਰਨਾ ਹੈ ਨਾ ਕਿ ਮੁਕਾਬਲੇ 'ਚ ਪੰਜਾਬ ਦੇ ਸਕੂਲ ਅੱਵਲ ਆਏ। ਦੇਰ ਨਾਲ ਜਾਗਿਆ ਅਸੀਂ। ਉਹ ਕਹਿੰਦੇ ਸਿਰ ਤੇ ਪੇਪਰ ਨੇ ਜੀ। ਸਾਨੂੰ ਇੱਕ ਪਾਸੇ ਸਿੱਖਿਆ ਵਿਭਾਗ ਹੁਕਮ ਦੇ ਰਿਹਾ ਕਿ ਜੀ ਵਾਧੂ ਕਲਾਸਾਂ ਲਾਓ ਸਵੇਰੇ ਆ ਕੇ 9ਵੀਂ 10ਵੀਂ 11ਵੀਂ 12ਵੀਂ ਵਾਲਿਆਂ ਦੀਆਂ। ਦੂਏ ਪਾਸੇ ਸਾਨੂੰ ਵੋਟਾਂ ਬਣਾਉਣ ਦਾ ਕੰਮ ਦਿੱਤਾ ਹੋਇਆ। ਇੱਧਰ ਕਹਿੰਦੇ ਜੀ ਹੁਣ ਕਹਿੰਦੇ ਜੀ ਕਿਊਜ਼ ਮੁਕਾਬਲੇ, ਸਾਇੰਸ ਮੇਲੇ, ਪ੍ਰਦਰਸ਼ਨੀਆਂ ਲਾਓ। ਕਹਿੰਦੇ ਜੀ ਸਾਨੂੰ ਪਹਿਲਾਂ ਸਰਕਾਰ ਫੈਸਲਾ ਕਰ ਲਵੇ ਕਰਾਉਣਾ ਕੀ ਹੈ ਕਿ ਕਰਨਾ ਕੀ ਹੈ। ਬਿਲਕੁਲ ਸਹੀ ਹੈ ਜੀ। ਇਸ ਲਈ ਬੱਚਿਆਂ ਦੇ ਵਿਦਿਅਕ ਸਿਸਟਮ ਨਾਲ ਖਿਲਵਾੜ, ਹਰੇਕ ਚੀਜ਼ ਦਾ ਸਮਾਂ ਹੁੰਦਾ ਹੈ। ਇਹੋ ਜਿਹੀਆਂ ਆਪਾਂ ਯੂਥ ਫੈਸਟੀਵਲ ਸਕੂਲਾਂ ਕਾਲਜਾਂ 'ਚ ਦੇਖਦੇ ਹਾਂ, ਯੂਨੀਵਰਸਿਟੀਆਂ 'ਚ ਦੇਖਦੇ ਹਾਂ, ਆਪਾਂ ਮੁਕਾਬਲੇ ਦੇਖਦੇ ਰਹੇ ਹਾਂ, ਆਪਾਂ ਆਪ ਉਹਨਾਂ ਦਾ ਭਾਗੀਦਾਰ ਰਹੇ ਹਾਂ। ਮੈਂ ਤਾਂ ਸਰਕਾਰੀ ਸਕੂਲ ਤੋਂ ਲੈ ਕੇ ਸਰਕਾਰੀ ਕਾਲਜ ਤੱਕ। ਹਾਂਜੀ। ਸੋ ਇਸ ਲਈ ਇਹ ਸਾਰੇ ਵਰਤਾਰੇ ਸਤੰਬਰ ਅਕਤੂਬਰ ਉਹਨਾਂ ਮਹੀਨਿਆਂ 'ਚ ਹੁੰਦੇ ਨੇ ਤੇ ਨਵੰਬਰ ਤੋਂ ਬਾਅਦ ਫਿਰ ਪੜ੍ਹਾਈ ਤੇ ਜ਼ੋਰ ਸ਼ੁਰੂ ਹੋ ਜਾਂਦਾ। ਹਾਂਜੀ ਬਿਲਕੁਲ। ਸੋ ਇਸ ਲਈ ਇਹ ਸਰਕਾਰ ਨੂੰ ਆਪਣੇ ਫੈਸਲਿਆਂ ਦੇ ਗੌਰ ਕਰਨ ਦੀ ਲੋੜ ਆ। ਮਾਸਟਰ ਵਰਗ ਖਾਸਾ ਔਖਾ ਹੈ ਤੇ ਉਹਨਾਂ ਨੇ ਇਸ ਗੱਲ ਦਾ ਰੋਸਾ ਆਪਣੀਆਂ ਯੂਨੀਅਨਾਂ ਰਾਹੀਂ ਵੀ, ਆਪਣੇ ਮੁਖੀ ਰਾਹੀਂ ਵੀ, ਆਪਣੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਹੀਂ ਵੀ ਪਹੁੰਚਦਾ ਕਰਤਾ। ਪਰ ਸਰਕਾਰ ਦਾ ਹੁਕਮ ਸਰਕਾਰ ਹੈ, ਫਿਰ ਸਰਕਾਰ ਤਾਂ ਸਰਕਾਰ ਹੀ ਹੈ। ਇਹ ਬਿਲਕੁਲ ਸਹੀ ਹੈ। ਇਹ ਹੁੰਦਾ ਸੀਗਾ ਸ਼ਰਮਾ ਜੀ ਸਤੰਬਰ ਅਕਤੂਬਰ ਦੇ ਮੁੱਕਦੇ ਹੀ ਇਹ ਚੀਜ਼ਾਂ ਖਤਮ ਕਰ ਲਈਆਂ ਜਾਂਦੀਆਂ ਸੀ ਜਿਹੜੀਆਂ ਬਿਲਕੁਲ ਜਿਨ੍ਹਾਂ ਨੂੰ ਆਪਾਂ ਵਾਧੂ ਪੜ੍ਹਾਈ ਤੋਂ ਵਾਧੂ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਸੀ, ਸਰਗਰਮੀਆਂ ਹੁੰਦੀਆਂ ਸੀ, ਹੋਣੀਆਂ ਚਾਹੀਦੀਆਂ। ਅਸੀਂ ਇਹ ਕਹਿੰਦੇ ਕਿ ਜ਼ਰੂਰ ਹੋਣੀਆਂ ਚਾਹੀਦੀਆਂ। ਇਹ ਬਿਲਕੁਲ ਇਹ ਵਾਧੂ, ਹਾਂ ਇਹ ਜ਼ਰੂਰੀ ਹੈ, ਪਰ ਇੱਕ ਸਮਾਂ ਹੱਦ ਹੁੰਦਾ ਕਿ ਹਰ ਚੀਜ਼ ਕਦੋਂ ਹੋਣੀ ਚਾਹੀਦੀ। ਜੀ ਬਿਲਕੁਲ। ਵੇਲੇ ਦਾ ਕੰਮ ਕਿਤੇ ਵੇਲੇ ਦੀਆਂ ਟੱਕਰਾਂ ਨਾ ਬਣ ਜਾਣ, ਉਹ ਗੱਲ ਗਲਤ ਆ। ਹਾਂ ਜੀ। ਦਿੱਲੀ ਦੇ ਹਸਪਤਾਲਾਂ ਦੀ ਗੱਲ ਕਰੀਏ ਸ਼ਰਮਾ ਜੀ, ਕਹਿੰਦੇ ਨਕਲੀ ਦਵਾਈਆਂ ਦੀ ਜਾਂਚ ਵੀ ਹੁਣ CBI ਕਰੂਗੀ। ਪ੍ਰਵੀਨ ਜੀ ਦਿੱਲੀ ਰੋਜ਼ ਚਰਚਾ 'ਚ ਹੈ। ਦਿੱਲੀ ਸਰਕਾਰ ਰੋਜ਼ ਚਰਚਾ 'ਚ ਹੈ। ਅਰਵਿੰਦ ਕੇਜਰੀਵਾਲ ਰੋਜ਼ ਚਰਚਾ 'ਚ ਨੇ। ਸਾਡੇ ਤਾਂ ਮੁੱਖ ਮੰਤਰੀ ਸਭ ਕੁਝ ਚਰਚਾ 'ਚ ਨੇ। ਉੱਥੇ ਤਾਂ ਹੁਣ ਸਮਝ ਹੀ ਨਹੀਂ ਆ ਰਹੀ ਕਿ ਇਹ ਹੋ ਕੀ ਰਿਹਾ ਹੈ। ਇੱਕ ਪਾਸੇ ਖਬਰ ਹੈ ਕਿ ਵਿਸ਼ਾਖਾਪਟਨਮ ਦੇ ਯੋਗਾ ਕੈਂਪ 'ਚ ਨੇ, ਦੂਏ ਪਾਸੇ ਸੋਸ਼ਲ ਮੀਡੀਆ ਤੇ ਵੀ ਐਕਟਿਵ, ਫੇਸਬੁੱਕ ਤੇ ਵੀ ਐਕਟਿਵ ਹੈ ਨਾ। ਆ ਜਾਖੜ ਕਹਿੰਦਾ ਜੀ ਮੈਨੂੰ ਜੀ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਲਿਖ ਕੇ ਲਿਖਿਆ। ਅੱਛਾ। ਕਿ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਹੁਣ ਝੂਠ ਫੜਿਆ ਗਿਆ ਜਾਖੜ ਦਾ। ਮਤਲਬ ਮੈਨੂੰ ਲਿਖਣ ਦਾ ਮਤਲਬ ਇਹ ਜਤਾਇਆ ਜਾ ਰਿਹਾ ਕਿ ਮੁੱਖ ਮੰਤਰੀ ਸਾਹਿਬ ਲਿਖ ਰਹੇ ਨੇ ਖੁਦ। ਮੈਂ ਦੁਨੀਆ ਘੁੰਮ ਕੇ ਦੇਖੀ ਹੈ ਨਾ, ਉਹ ਲਿਖਿਆ। ਫਿਰ ਫੋਟੋਆਂ ਕੱਲ ਜਾਰੀ ਹੋਈਆਂ ਕਿ ਵਿਸ਼ਾਖਾਪਟਨਮ ਦੇ ਵਿੱਚ ਇੱਕ ਮੀਟਿੰਗ ਲਈ ਮੁੱਖ ਮੰਤਰੀ ਸਾਹਿਬ ਨੇ। ਜੇ ਮੁੱਖ ਮੰਤਰੀ ਸਾਹਿਬ ਇਹਨਾਂ ਦਿਨਾਂ 'ਚ ਸਾਰਾ ਕੁਛ ਕਰ ਰਹੇ ਨੇ, ਫਿਰ ਕੀ ਯੋਗਾ ਕੈਂਪ ਨਹੀਂ ਲਾਇਆ? ਹਾਂਜੀ। ਜੇ ਸਾਰਾ ਕੁਛ ਪਹਿਲਾਂ ਕਰ ਲਿਆ ਸੀ, ਹੁਣ ਪੜਾਅ ਦਰ ਪੜਾਅ ਫੋਟੋਆਂ ਨਸਰ ਕੀਤੀਆਂ ਜਾ ਰਹੀਆਂ ਨੇ ਹੈ ਨਾ, ਤਾਂ ਫਿਰ ਮੁੱਖ ਮੰਤਰੀ ਸਾਹਿਬ ਦਾ ਸੋਸ਼ਲ ਮੀਡੀਆ ਕੌਣ ਹੈਂਡਲ ਕਰ ਰਿਹਾ? ਕੌਣ ਚਲਾ ਰਿਹਾ ਜੀ? ਤੁਸੀਂ 6 ਤਰੀਕ ਨੂੰ ਅੱਜ ਬਾਹਰ ਆ ਕੇ ਦਿੱਲੀ ਪਹੁੰਚਣਾ। ਹਾਂਜੀ। 4 ਤਰੀਕ 5 ਤਰੀਕ ਕੌਣ ਸੋਸ਼ਲ ਮੀਡੀਆ ਚਲਾ ਰਿਹਾ ਤੁਹਾਡਾ? ਟਵਿੱਟਰ ਤੇ ਵੀ ਨੀਲਾ ਟਿੱਕਾ ਹੈ, ਫੇਸਬੁੱਕ ਤੇ ਵੀ ਹੈ, ਮਤਲਬ ਤੁਹਾਡਾ ਆਫੀਸ਼ੀਅਲ ਪੇਜ ਹੈ ਉਹ ਸਾਰਾ ਕੁਝ, ਆਫੀਸ਼ੀਅਲ ਟਵਿੱਟਰ ਐਕਸ ਹੈ। ਤੇ ਫਿਰ ਜੇਕਰ ਉਹਨੂੰ ਕੋਈ ਹੋਰ ਚਲਾ ਰਿਹਾ, ਫਿਰ ਪੰਜਾਬ ਤਾਂ ਪਹਿਲੇ ਦਿਨ ਤੋਂ ਰੌਲਾ ਪਾਈ ਜਾਂਦਾ ਕਿ ਦਿੱਲੀ ਤੋਂ ਚੱਲ ਰਹੀ ਹੈ ਜੀ ਸਰਕਾਰ, ਦਿੱਲੀ ਵਾਲੇ ਚਲਾ ਰਹੇ ਜੀ, ਹੋਰ ਕਿਸੇ ਕੰਟਰੋਲ 'ਚ। ਮਤਲਬ ਹਰਾ ਪੈਨ ਤੋਂ ਲੈ ਕੇ
ਤੁਹਾਡਾ ਸੋਸ਼ਲ ਮੀਡੀਆ ਹੈਂਡਲ ਤੱਕ ਕਿਸੇ ਹੋਰ ਦੇ ਹੱਥ 'ਚ ਹੈ। ਫਿਰ ਜੇ ਨਹੀਂ ਹੈ ਤਾਂ ਫਿਰ ਕਹੋ ਕਿ ਮੈਂ ਯੋਗਾ ਕੈਂਪ 'ਚ ਨਹੀਂ ਗਿਆ ਜੀ, ਬਿਲਕੁਲ ਸਹੀ ਹੈ। ਫਿਰ ਉਹ ਯੋਗਾ ਕੈਂਪ ਕਿਹੜਾ ਜੇ ਤੁਸੀਂ ਉੱਥੇ ਆਪ ਚਲਾ ਰਹੇ ਹੋ? ਇਹ ਕਿੰਨੇ ਹੀ ਸਵਾਲ ਖੜੇ ਹੋ ਗਏ। ਪਰ ਇਸੇ ਤਰ੍ਹਾਂ ਦਿੱਲੀ ਸਰਕਾਰ ਦੇ ਉੱਤੇ ਨਿੱਤ ਦੇ ਨਵੇਂ ਸਵਾਲ ਖੜੇ ਹੋ ਰਹੇ ਨੇ ਜੀ। ਆਪਾਂ ਪਹਿਲਾਂ ਇੱਕ ਦਿਨ ਚਰਚਾ ਕੀਤੀ ਸੀ ਕਿ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਦਵਾਈਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਸੈਂਪਲ ਸਰਕਾਰੀ ਔਰ ਪ੍ਰਾਈਵੇਟ ਦੋਏ ਲੈਬਾਂ 'ਚ ਫੇਲ ਹੋ ਗਏ। ਕਿੰਨਿਆਂ ਦੇ ਸੈਂਪਲਾਂ ਦੀ ਅਜੇ ਰਿਪੋਰਟ ਆਉਣੀ ਬਾਕੀ ਸੀ, ਜਿੰਨੇ ਗਏ ਸੀ ਉਹਨਾਂ 'ਚੋਂ 10-12% ਫੇਲ ਹੋ ਗਏ। ਚੰਡੀਗੜ੍ਹ ਤੱਕ ਟੈਸਟ ਹੋਣਾ ਸੀ, ਇੱਥੋਂ ਫੇਲ ਹੋ ਕੇ ਵੀ ਗਏ। ਦਿੱਲੀ ਦੀਆਂ ਆਪਣੀਆਂ ਲੈਬਾਂ 'ਚ ਵੀ ਫੇਲ ਹੋਏ, ਸਰਕਾਰੀ ਲੈਬਾਂ 'ਚ ਵੀ, ਪ੍ਰਾਈਵੇਟ 'ਚ ਵੀ ਜੀ। ਤੇ ਉਧਰ 2 ਦਿਨਾਂ ਬਾਅਦ ਖਬਰ ਆ ਗਈ ਕਿ ਆ ਭਾਈ ਇਸ ਮਸਲੇ ਤੇ ਵੀ ਰਾਜਪਾਲ ਜੀ ਔਖੇ ਹੋ ਗਏ, ਦਿੱਲੀ ਦੇ ਉੱਪਰ ਰਾਜਪਾਲ ਜੀ, ਕਿ ਭਾਈ ਆ ਮੁਹੱਲਾ ਕਲੀਨਿਕਾਂ ਦੇ ਵਿੱਚ ਟੈਸਟ ਨਕਲੀ ਹੋ ਰਹੇ ਨੇ। ਉਹਨਾਂ ਨੇ ਉਸ ਮਾਮਲੇ 'ਚ ਵੀ ਮਤਲਬ ਇੱਕ ਦਿਨ ਦੀ ਡਿਊਟੀ ਦੇ ਦੌਰਾਨ ਇੱਕ ਡਾਕਟਰ 4 ਘੰਟਿਆਂ 'ਚ 533 ਮਰੀਜ਼ਾਂ ਨੂੰ ਕਿਵੇਂ ਚੈੱਕ ਕਰ ਸਕਦਾ ਕਹਿੰਦੇ। ਤੇ ਇਹ ਟੈਸਟ ਕੌਣ ਕਰਾ ਰਿਹਾ ਹੈ, ਕਿਹਦੀ ਹਦਾਇਤ ਤੇ ਹੋ ਰਹੇ ਨੇ, ਪੈਸਾ ਕਿੱਥੋਂ ਲੁੱਟ ਰਿਹਾ? ਕਹਿੰਦੇ ਸਵਾਲ ਹੈ ਜੀ ਕਰੋੜਾਂ ਰੁਪਏ ਦਾ ਅਦਾਇਗੀ ਹੋ ਗਈ ਕਹਿੰਦੇ ਜੀ ਲੈਬਾਂ ਨੂੰ, ਤੇ ਇਸ ਲਈ ਕਹਿੰਦੇ ਜੀ ਇਹ ਘਪਲਾ ਹੋ ਰਿਹਾ, ਇੱਕ ਜਿਵੇਂ ਸ਼ਰਾਬ ਘਪਲਾ ਜੀ। ਉਹ ਰਾਜਪਾਲ ਜੀ ਨੇ ਉਹਦੇ ਮਾਮਲੇ ਤੇ ਵੀ ਲਿਖਤਾ ਕਿ ਜਾਂਚ ਕਰੋ। ਹੁਣ ਜਿਹੜੇ ਆ ਦਵਾਈਆਂ ਵਾਲਾ ਮਸਲਾ ਸੀ, ਦਵਾਈਆਂ ਵਾਲਾ ਮਸਲਾ ਕਿ ਇਹ ਸੈਂਪਲ ਫੇਲ ਹੋਏ, ਇਹ ਵਿਜੀਲੈਂਸ ਨੇ, ਦਿੱਲੀ ਵਿਜੀਲੈਂਸ ਦੇ ਧਿਆਨ 'ਚ ਆਇਆ ਮਾਮਲਾ ਜੀ। ਉਹਨਾਂ ਨੇ ਇਹ ਰਾਜਪਾਲ ਤੱਕ ਵੀ ਪਹੁੰਚਦਾ ਕਰਤਾ ਤੇ ਗ੍ਰਹਿ ਵਿਭਾਗ ਤੱਕ ਵੀ ਪਹੁੰਚਦਾ ਕਰਤਾ ਜੀ। ਰਾਜਪਾਲ ਨੇ ਵੀ ਮਾਰਕ ਕਰਤਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ। ਇਹ ਦਵਾਈਆਂ ਕੱਲੀਆਂ ਦਿੱਲੀ ਹਸਪਤਾਲ ਤੱਕ ਨਹੀਂ ਜੀ, ਇਹ ਦਵਾਈਆਂ ਕਹਿੰਦੇ ਕਿ ਕੱਲੇ ਉੱਥੇ ਦੇ ਹਸਪਤਾਲ ਤੱਕ ਨਹੀਂ ਹੋ ਸਕਦਾ ਜੀ, ਇਹ ਤਾਂ ਮੁਹੱਲਾ ਕਲੀਨਿਕਾਂ ਤੱਕ ਵੀ ਜਾਂਦੀਆਂ ਹੋਣਗੀਆਂ। ਸੋ ਇਸ ਲਈ ਕਹਿੰਦੇ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ। ਪਰ ਦੂਸਰੇ ਪਾਸੇ ਇਹ ਸਾਰੇ ਵਰਤਾਰੇ ਨੂੰ ਗ੍ਰਹਿ ਵਿਭਾਗ ਨੇ ਨੋਟਿਸ ਕਰਦਿਆਂ ਹੋਇਆਂ ਬਕਾਇਦਾ ਤੌਰ ਤੇ ਹਦਾਇਤ ਦਿੱਤੀ ਕਿ ਭਾਈ CBI ਜਾਂਚ ਕਰੋ। ਰਾਜਪਾਲ ਦੀ ਵੀ ਸੈਂਕਸ਼ਨ ਹੈ ਕਿ ਮੁਹੱਲਾ ਕਲੀਨਿਕਾਂ ਦੇ ਜਿਹੜੇ ਲੈਬ ਘਟਾਲੇ ਨੇ, ਟੈਸਟ ਘਟਾਲੇ ਨੇ, ਉਹਦੀ ਵੀ, ਤੇ ਆਹ ਜਿਹੜੀਆਂ ਨਕਲੀ ਦਵਾਈਆਂ ਦਾ ਕਾਰੋਬਾਰ ਹੈ ਸਰਕਾਰੀ ਹਸਪਤਾਲਾਂ ਤੋਂ ਲੈ ਕੇ ਕਹਿੰਦੇ ਜੀ ਹੋ ਸਕਦਾ ਮੁਹੱਲਾ ਕਲੀਨਿਕਾਂ ਤੱਕ ਚੱਲਦਾ ਹੋਵੇ, ਨਕਲੀ ਦਵਾਈਆਂ, ਮਾਰਕੇ ਤੋਂ ਥੱਲੇ ਵਾਲੀਆਂ ਦਵਾਈਆਂ, ਉਹ ਸਾਰਿਆਂ ਦਾ ਵੀ ਕਹਿੰਦੇ ਇਹਦੀ ਵੀ ਜਾਂਚ ਕਰੋ ਜੀ। ਸੋ ਇਹ ਸਾਰੇ ਦੇ ਲਈ ਰਾਜਪਾਲ ਦੀ ਹਦਾਇਤ ਤੋਂ ਬਾਅਦ, ਵਿਜੀਲੈਂਸ ਦੀ ਸਿਫਾਰਿਸ਼ ਤੋਂ ਬਾਅਦ ਗ੍ਰਹਿ ਵਿਭਾਗ ਵੱਲੋਂ, ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਦੇ ਹਸਪਤਾਲਾਂ 'ਚ ਘਟੀਆਂ ਦਵਾਈਆਂ ਦੀ ਸਪਲਾਈ ਸੰਬੰਧੀ ਜਾਂਚ CBI ਨੂੰ ਕਰਨ ਦੇ ਹੁਕਮ ਦੇ ਦਿੱਤੇ ਗਏ। 2 ਮਾਡਲਾਂ ਦੀ ਬੜੀ ਚਰਚਾ ਹੋ ਰਹੀ ਸ਼ਰਮਾ ਜੀ। ਜੀ 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 ਜੀ। ਇੱਕ ਤਾਂ ਗੁਜਰਾਤ ਮਾਡਲ, ਉਹ ਜਿਹੜੀ ਫਲਾਈਟ ਵਾਪਸ ਆਈ ਹੈ ਉਸ ਤੋਂ ਬਾਅਦ, ਕਿਉਂਕਿ ਉਹ ਵੇਚਿਆ ਗਿਆ ਸੀ ਬਹੁਤ ਜ਼ਿਆਦਾ। ਇੱਕ ਆ ਜਿਹੜਾ ਦਿੱਲੀ ਦਾ ਤੁਸੀਂ ਚਰਚਾ ਕਰਕੇ ਹਟੇ ਹੋ, ਮੈਨੂੰ ਮਾਫੀ ਚਾਹਣਾ ਮੈਂ ਤੁਹਾਡੀ ਗੱਲ ਮੈਂ ਕੱਟ ਬੈਠਾ, ਮੈਂ ਕਿਤੇ ਤੁਸੀਂ ਵਾਈਂਡ ਅਪ ਨਹੀਂ ਹਾਂਜੀ। ਦਿੱਲੀ ਦਾ ਸਿਹਤ ਤੇ ਸਿੱਖਿਆ ਮਾਡਲ ਇੱਥੇ ਵੇਚੇ ਗਏ ਸੀ ਪੰਜਾਬ ਦੇ ਵਿੱਚ, ਤੇ ਹੁਣ ਦੋਨੇ ਮਾਡਲਾਂ ਦੇ ਦੇਖ ਲਓ ਤੁਸੀਂ ਕੀ ਕੁਛ ਨਿਕਲੇ ਜੀ। ਨਹੀਂ, ਇਹ ਗੁਜਰਾਤ ਮਾਡਲ ਜਦੋਂ ਨਰਿੰਦਰ ਮੋਦੀ ਨੇ ਵੇਚਿਆ, ਹਾਂਜੀ, ਤੇ ਹੁਣ ਉਹ ਗਰੰਟੀ ਵੇਚ ਰਹੇ ਨੇ ਇਸ ਵਾਰ। ਬਿਲਕੁਲ ਮੋਦੀ ਦੀ ਗਰੰਟੀ ਜੀ ਜੀ ਜੀ। ਤੇ ਇਹ ਗਰੰਟੀ ਸ਼ਬਦ ਕੇਜਰੀਵਾਲ ਹੋਰੀ ਲੈ ਕੇ ਆਏ ਸੀ ਹੈਨਾ। ਹੁਣ ਅਗਲੇ ਕਹਿੰਦੇ ਸਾਡਾ ਚੋਰੀ ਹੋ ਗਿਆ। ਤੇ ਇੱਧਰ ਹੁਣ ਇਹ ਕਹਿੰਦੇ ਜੀ ਦਿੱਲੀ ਦੇ ਮੁਹੱਲਾ ਕਲੀਨਿਕ, ਦਿੱਲੀ ਦੇ ਸਕੂਲ, ਦਿੱਲੀ ਦੀ ਸਿੱਖਿਆ ਤੇ ਸਿਹਤ, ਇਹ ਸਾਡੇ ਬ੍ਰਾਂਡ ਨੇ ਜੀ। ਜੀ ਬਿਲਕੁਲ। ਬ੍ਰਾਂਡ ਵੈਸੇ ਪ੍ਰੋਡਕਟ ਦੇ ਹੁੰਦੇ ਨੇ ਤੇ ਗਰੰਟੀਆਂ ਵੀ ਪ੍ਰੋਡਕਟ ਦੀਆਂ ਹੁੰਦੀਆਂ ਨੇ। ਜੇ ਤੁਸੀਂ ਗਰੰਟੀਆਂ ਦਿੰਦੇ ਹੋ ਇਹਦਾ ਮਤਲਬ ਤੁਸੀਂ ਬ੍ਰਾਂਡ ਵੇਚਦੇ ਹੋ, ਤੁਸੀਂ ਸੇਵਾ ਨਹੀਂ ਕਰਦੇ, ਤੁਸੀਂ ਰਾਜਨੀਤੀ ਸੇਵਾ ਕਰਨ ਨਹੀਂ ਆਏ। ਨਾ ਨਾ ਨਹੀਂ। ਸੋ ਇਸ ਲਈ ਇਹ ਇਹਨਾਂ ਦੇ ਬ੍ਰਾਂਡ ਹੁਣ ਫੇਲ ਹੋ ਰਹੇ ਨੇ ਜੀ। ਮੈਨੂੰ ਪੰਜਾਬ ਦਾ ਇਸ ਮਸਲੇ ਤੇ ਫਿਕਰ ਆ ਫਿਰ ਜੀ। ਸਰਕਾਰ ਇੱਕੋ ਪਾਰਟੀ ਦੀ ਹੈ, ਢੰਗ ਤਰੀਕਾ ਇੱਕੋ ਹੈ। ਦਿੱਲੀ ਵਾਲੀ ਪਾਲਿਸੀ ਸ਼ਰਾਬ ਵਾਲੀ ਇੱਥੇ ਹੈ, ਦਿੱਲੀ ਵਾਲਾ ਮੁਹੱਲਾ ਕਲੀਨਿਕਾਂ ਦਾ ਮਾਡਲ ਇੱਥੇ ਹੈ। ਕਿਤੇ ਇੱਥੇ ਸਾਡੇ ਵੀ ਨਕਲੀ ਦਵਾਈਆਂ ਦਾ ਧੰਦਾ ਤਾਂ ਨਹੀਂ ਚੱਲ ਰਿਹਾ ਕਿਤੇ, ਕਿਉਂਕਿ ਮੁਹੱਲਾ ਕਲੀਨਿਕਾਂ 'ਚ ਸਾਡੇ ਵੀ ਨਕਲੀ ਮਰੀਜ਼ਾਂ ਵਾਲਾ ਮੁੱਦਾ ਉੱਠ ਚੁੱਕਿਆ। ਤੇ ਜੇ ਨਕਲੀ ਮਰੀਜ਼ ਨੇ ਤਾਂ ਨਕਲੀ ਟੈਸਟ ਵਾਲਾ ਮਾਮਲਾ ਵੀ ਹੋ ਸਕਦਾ, ਤੇ ਜੇ ਦਵਾਈਆਂ ਦਿੱਲੀ ਨਕਲੀ ਨੇ ਤਾਂ ਕਿਤੇ ਇੱਥੇ ਤਾਂ ਨਹੀਂ। ਸੋ ਇਸ ਲਈ ਇਹ ਮਾਮਲਾ ਸਾਡੇ ਪੰਜਾਬ ਦੇ ਲੋਕਾਂ ਨਾਲ ਵੀ ਜੁੜ ਰਿਹਾ। ਸੋ ਇਸ ਲਈ ਵੀ ਫਿਕਰਮੰਦੀ ਹੈ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ। ਅਸੀਂ ਕਹਿੰਦੇ ਨਿਰਪੱਖ ਜਾਂਚ ਹੋਣੀ ਚਾਹੀਦੀ ਜੀ। ਬਿਲਕੁਲ। ਤੇ ਸ਼ਰਮਾ ਜੀ, ਮੋਦੀ ਸਾਹਿਬ ਦਾ ਜ਼ਿਕਰ ਹੋਇਆ ਤੇ ਕਿਉਂ ਨਾ ਲੋਕ ਸਭਾ ਚੋਣਾਂ ਦੀ ਗੱਲ ਕਰ ਲਈਏ। ਲੋਕ ਸਭਾ ਚੋਣਾਂ ਕਹਿੰਦੇ ਹੋਣੀਆਂ ਅਪ੍ਰੈਲ 'ਚ ਹੈ ਤੇ ਐਲਾਨ ਫਰਵਰੀ ਮਹੀਨੇ ਦੇ ਵਿੱਚ ਹੋਊਗਾ ਜੀ ਫਿਰ। ਹਾਂ ਬਿਲਕੁਲ ਜੀ। ਚੋਣ ਕਮਿਸ਼ਨ ਨੇ ਜਿਹੋ ਜਿਹੀਆਂ ਤਿਆਰੀਆਂ ਸ਼ੁਰੂ ਕੀਤੀਆਂ, ਜਿਹੋ ਜਿਹੀ ਕਾਰਵਾਈਆਂ ਸ਼ੁਰੂ ਕੀਤੀਆਂ, ਉਹਨੂੰ ਦੇਖਦੇ ਹੋਏ ਲੱਗ ਰਿਹਾ ਕਿ ਇਹ ਚੋਣਾਂ ਇਸ ਵਾਰ
ਫਰਵਰੀ 'ਚ ਐਲਾਨ ਹੋ ਜਾਏਗਾ ਤੇ ਅਪ੍ਰੈਲ 'ਚ ਲੋਕ ਸਭਾ ਚੋਣਾਂ ਸ਼ੁਰੂ ਹੋ ਜਾਣਗੀਆਂ। ਵੈਸੇ 3-4 ਪੜਾਵਾਂ 'ਚ ਹੋ ਸਕਦੀਆਂ ਨੇ। ਸੋ ਇਸ ਲਈ ਉਹਦੇ ਹਵਾਲੇ ਨਾਲ ਜੇਕਰ ਮਿਸ਼ਨ 2024 ਦੇਖੀਏ, ਵੈਸੇ ਤਾਂ ਫੈਸਲਾ ਕੇਂਦਰ ਸਰਕਾਰ ਨੇ ਲੈਣਾ। ਜੀ ਚੋਣ ਕਮਿਸ਼ਨ ਤਾਂ ਹੁਣ ਤੋਤਾ ਇਹਨਾਂ ਦੇ ਪਿੰਜਰੇ ਦਾ। ਹਾਂ, ਬਿਲਕੁਲ ਦੱਸਿਆ ਸੀ ਤੁਸੀਂ ਇੱਕ ਦਿਨ। ਹਾਂਜੀ। ਸੋ ਇਸ ਲਈ ਇਹ ਤੁਸੀਂ ਆਖਰੀ ਰੈਲੀ ਨਰਿੰਦਰ ਮੋਦੀ ਜਿੱਥੇ ਚਾਹਣਗੇ ਉੱਥੇ ਕਰਨਗੇ। ਉਹ ਸਟੇਜ ਤੋਂ ਉਤਰ ਰਹੇ ਹੋਣਗੇ, ਚੋਣ ਕਮਿਸ਼ਨ ਪ੍ਰੈਸ ਕਾਨਫਰੰਸ ਕਰ ਰਿਹਾ ਹੋਊਗਾ, ਮੇਰੀ ਗੱਲ ਯਾਦ ਰੱਖਿਓ, ਫਿਰ ਐਲਾਨ ਹੋਊਗਾ। ਹਾਂ, ਪਰ ਜਿਹੋ ਜਿਹੀ ਕਾਰਵਾਈ ਗਤੀਵਿਧੀਆਂ ਹੁਣ ਦਿਖ ਰਹੀਆਂ, ਜੇਕਰ ਮੈਂ ਉਹਦੇ ਹਵਾਲੇ ਨਾਲ ਗੱਲ ਕਰਾਂ ਤਾਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਫਰਵਰੀ ਦੇ ਵਿੱਚ ਚੋਣ ਕਮਿਸ਼ਨ ਐਲਾਨ ਕਰੇਗਾ ਚੋਣਾਂ ਦੀਆਂ ਤਰੀਕਾਂ ਦਾ ਜੀ, ਔਰ ਅਪ੍ਰੈਲ 'ਚ ਚੋਣਾਂ ਸ਼ੁਰੂ ਹੋ ਜਾਣਗੀਆਂ। ਉਹਦਾ ਪਹਿਲੂ ਕੀ ਹੈ? ਉਹ ਕਹਿੰਦੇ ਜੀ ਕਈ ਸੂਬਿਆਂ ਦੇ ਜਿਹੜੇ ਚੋਣ ਅਧਿਕਾਰੀ ਨੇ ਉਹਨਾਂ ਦੀ ਮੀਟਿੰਗ ਸੱਦ ਲਈ ਹੈ 11-12 ਜਨਵਰੀ ਨੂੰ। ਠੀਕ ਹੈ ਜੀ। ਵੱਖੋ-ਵੱਖ ਸੂਬਿਆਂ ਦੇ ਚੋਣ ਮੁਖੀਆਂ ਨਾਲ, ਚੋਣ ਅਧਿਕਾਰੀਆਂ ਨਾਲ ਕੇਂਦਰੀ ਚੋਣ ਕਮਿਸ਼ਨ ਨੇ 11-12 ਜਨਵਰੀ ਨੂੰ ਮੀਟਿੰਗ ਰੱਖ ਲਈ ਹੈ। ਉਹਨਾਂ ਨਾਲ ਤਿਆਰੀਆਂ ਦੀ ਸਮੀਖਿਆ ਕਰਨੀ ਆ। ਇਸ ਤੋਂ ਬਾਅਦ ਕਹਿੰਦੇ 7 ਜਨਵਰੀ ਤੋਂ ਉਹਨਾਂ ਨੇ ਨਾਲ ਦੌਰੇ ਵੀ ਸ਼ੁਰੂ ਕਰਨੇ ਆ ਵੱਖ-ਵੱਖ ਸੂਬਿਆਂ ਦੇ। ਜੀ, ਕੇਂਦਰੀ ਨੇ ਇੱਕ ਵਾਰ ਹਰ ਇੱਕ ਸੂਬੇ 'ਚ ਸਭ ਤੋਂ ਪਹਿਲਾਂ ਕਹਿੰਦੇ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਜਾਣਾ। ਸੋ ਇਸ ਲਈ ਉਹ ਦੌਰੇ ਵੀ ਸ਼ੁਰੂ ਕਰਨੇ। ਇਸ ਦੋ ਚੀਜ਼ਾਂ ਨੂੰ। ਤੀਸਰਾ ਜਿਹੜਾ ਅਹਿਮ ਪਹਿਲੂ ਹੈ, ਜਿਹੜੇ ਇਹਨਾਂ ਦੇ ਅਧਿਕਾਰੀ ਨੇ ਪੋਸਟਾਂ ਤੇ ਤੈਨਾਤ ਨੇ, ਉਹਨਾਂ ਦੇ ਹਵਾਲੇ ਨਾਲ ਵੀ ਇੱਕ ਸੂਚੀ ਤਿਆਰ ਹੋ ਗਈ ਹੈ ਚੋਣ ਕਮਿਸ਼ਨ ਦੇ ਅੰਦਰ ਜੀ, ਜਿਹੜੀ 31 ਜਨਵਰੀ ਤੱਕ ਇੰਪਲੀਮੈਂਟ ਹੋ ਜਾਣੀ ਆ। ਉਹ ਸੂਚੀ ਇਹ ਹੈ ਕਿ ਭਾਈ ਧਿਆਨ ਨਾਲ ਦੇਖੋ ਕਿ ਕਿਹੜਾ ਬੰਦਾ ਆਪਣੇ ਗ੍ਰਹਿ ਸੂਬੇ 'ਚ, ਗ੍ਰਹਿ ਜ਼ਿਲ੍ਹੇ 'ਚ ਤੈਨਾਤ ਹੈ। ਠੀਕ ਹੈ ਜੀ। ਚੋਣ ਅਧਿਕਾਰੀ ਹੈ ਜਿਹੜਾ, ਉਹ ਆਪਣੇ ਗ੍ਰਹਿ ਜ਼ਿਲ੍ਹੇ ਜਾਂ ਗ੍ਰਹਿ ਸੂਬੇ 'ਚ ਨਹੀਂ ਹੋਣਾ ਚਾਹੀਦਾ, ਫਿਰ ਉਹਦੇ ਪਰ ਪੱਖਪਾਤ ਦਾ ਦੋਸ਼ ਲੱਗ ਜਾਂਦਾ। ਠੀਕ ਹੈ ਜੀ। ਇੱਕ ਤਾਂ ਉਹਨਾਂ ਦੀ ਬਦਲੀ ਦਾ ਕੰਮ ਕਹਿੰਦੇ 31 ਜਨਵਰੀ ਤੱਕ ਨਿਬੇੜੋ। ਦੂਸਰਾ, ਜਿਹੜੇ ਲੰਮੇ ਸਮੇਂ ਤੋਂ ਇੱਕੋ ਥਾਂ ਤੇ ਬੈਠੇ ਨੇ ਉਹਨਾਂ ਨੂੰ ਬਦਲੋ। ਸੋ ਇਹ ਦੋ ਕੰਮ ਕਰਨ ਲਈ ਵੀ 31 ਜਨਵਰੀ ਤੱਕ ਕੰਮ ਨਿਬੇੜਨ ਦੇ ਹੁਕਮ ਹੋ ਗਏ ਨੇ। ਤੇ ਦੂਸਰੇ ਪਾਸੇ ਸੂਬਿਆਂ ਦੇ ਅਧਿਕਾਰੀਆਂ ਨਾਲ, ਸੂਬਾ ਮੁਖੀਆਂ, ਚੋਣ ਕਮਿਸ਼ਨ ਨਾਲ ਮੀਟਿੰਗਾਂ ਦਾ ਦੌਰ ਰੱਖ ਲਿਆ ਗਿਆ। ਤੇ ਇੱਧਰ ਸੂਬਿਆਂ ਦੇ ਦੌਰਿਆਂ ਦਾ ਵੀ ਚੋਣ ਕਮਿਸ਼ਨ ਨੇ ਤੈਅ ਕਰ ਲਿਆ। ਸੋ ਇਹ ਤਿੰਨੋਂ ਚਾਰੋਂ ਪ੍ਰਕਿਰਿਆਵਾਂ ਇਹ ਸਪਸ਼ਟ ਸੰਕੇਤ ਦਿੰਦੀਆਂ ਨੇ ਕਿ ਚੋਣ ਕਮਿਸ਼ਨ ਐਕਟਿਵ ਮੋਡ 'ਚ ਆ ਗਿਆ। ਉਸ ਨੂੰ ਸਰਕਾਰ ਵੱਲੋਂ ਅੰਦਰ ਖਾਤੇ ਹਰੀ ਝੰਡੀ ਹੋ ਗਈ ਕਿ ਸਾਡੀ ਤਿਆਰੀ ਆ, ਮਾੜੀਆਂ ਮੋਟੀਆਂ ਜਿਹੜੀਆਂ ਰਿਓੜੀਆਂ ਰਹਿੰਦੀਆਂ ਨੇ ਉਹ ਅਸੀਂ ਲੋਹੜੀ ਤੱਕ ਵੰਡ ਦਾਂਗੇ। ਹੋਰ ਸੋ ਉਹ ਤੋਂ ਬਾਅਦ ਫਿਰ ਆਪਾਂ ਚੋਣਾਂ ਦੇ ਐਲਾਨ ਵੱਲ ਨੂੰ ਤੁਰ ਪਾਂਗੇ। ਸੋ ਇਸ ਲਈ ਫਰਵਰੀ 2024 ਦੇ ਵਿੱਚ ਆਮ ਲੋਕ ਸਭਾ, ਜਿਹੜੀਆਂ ਆਮ ਚੋਣਾਂ ਨੇ ਸਾਡੀਆਂ ਲੋਕ ਸਭਾ ਚੋਣਾਂ 2024, ਉਹਨਾਂ ਦੀਆਂ ਤਰੀਕਾਂ ਦੇ ਐਲਾਨ ਦੀ ਪੂਰੀ ਸੰਭਾਵਨਾ ਜੀ। ਔਰ ਅਪ੍ਰੈਲ ਮਹੀਨੇ ਚੜ੍ਹਦਿਆਂ ਚੋਣਾਂ ਸ਼ੁਰੂ ਹੋਣ ਦੀ ਸੰਭਾਵਨਾ ਜੀ। ਇੱਕ ਤੁਸੀਂ ਵਿੱਚ ਦੀ ਲਫ਼ਜ਼ ਵਰਤਿਆ ਸ਼ਰਮਾ ਜੀ ਕਿ ਮੋਦੀ ਸਾਹਿਬ ਆਖਰੀ ਰੈਲੀ ਕਰਕੇ ਸਟੇਜ ਤੋਂ ਉਤਰ ਰਹੇ ਹੋਣਗੇ ਤੇ ਉਸ ਤੋਂ ਬਾਅਦ ਚੋਣਾਂ ਦਾ ਐਲਾਨ ਹੋਊਗਾ, ਇਲੈਕਸ਼ਨ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਚੱਲ ਪਊਗੀ। ਮੇਰੇ ਹੁਣ ਇਹ ਤਾਂ ਨਹੀਂ ਯਾਦ ਆ ਰਿਹਾ ਵੀ ਕਿਹੜੇ ਰਾਜਾਂ ਦੀਆਂ ਚੋਣਾਂ ਵੇਲੇ ਹੋਇਆ ਸੀ, ਪਰ ਤੁਸੀਂ ਖਬਰ ਜ਼ਰੂਰ ਕੀਤੀ ਸੀ, ਮੇਰੇ ਉਹ ਜ਼ਰੂਰ ਯਾਦ ਹੈ। ਸ਼ਾਇਦ ਹਿਮਾਚਲ ਦੀਆਂ ਜਾਂ ਜਦੋਂ ਗੁਜਰਾਤ ਦੀਆਂ ਹੋਈਆਂ ਉਦੋਂ ਦੀ ਗੱਲ ਹੈ, ਜਾਂ 5 ਰਾਜਾਂ ਤੋਂ। ਇਹ 5 ਰਾਜਾਂ ਤੋਂ ਪਹਿਲਾਂ ਦੀ ਚੋਣਾਂ ਦੀ ਗੱਲ ਹੈ ਕਿ ਹਾਂਜੀ, ਉਸ ਰੈਲੀਆਂ ਦੀਆਂ ਜਿਹੜਾ ਚੋਣ ਕੰਪੇਨ ਸੀ ਉਹਨਾਂ ਦੀ ਖਤਮ ਹੋ ਰਹੀ ਸੀ ਤੇ ਉਸ ਤੋਂ ਬਾਅਦ ਤਰੀਕਾਂ ਦਾ ਐਲਾਨ ਹੋ ਰਿਹਾ ਸੀਗਾ। ਤੇ ਸ਼ਰਮਾ ਜੀ, ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੀਆਂ ਖਬਰਾਂ ਸਾਨੂੰ ਯਾਦ ਰਹਿ ਜਾਂਦੀਆਂ, ਦੇਖ ਲਓ ਕਿੰਨੀਆਂ ਪੁਰਾਣੀਆਂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਤੇ ਠੰਡ ਦੇ ਮੱਦੇਨਜ਼ਰ, ਮੌਸਮ ਦੇ ਮੱਦੇਨਜ਼ਰ ਸਿਹਤ ਦਾ ਖਿਆਲ ਰੱਖੋ ਜੀ, ਤੇ ਤੰਦਰੁਸਤੀਆਂ ਦੀ ਤੁਹਾਡੀਆਂ ਦੀ ਅਸੀਂ ਕਾਮਨਾ ਕਰਦੇ ਹਾਂ। ਹੁਣ ਮੇਲੇ ਹੋਣਗੇ ਤੁਹਾਡੇ ਨਾਲ ਸੋਮਵਾਰ ਨੂੰ ਜੀ। ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਨੂੰ। ਮੈਨੂੰ ਮੇਰੀ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।